ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੀਤੇ ਦਿਨਾਂ ਦੇ ਵਿੱਚ ਬੀਤੀ 23 ਸਤੰਬਰ ਨੂੰ ਜਿਮ ਕੋਸਟਾ ਕੈਲੀਫੋਰਨੀਆ ਦੀ ਡਿਸਟ੍ਰਿਕਟ 16 ਦੇ ਜਿਹੜੇ ਕਾਂਗਰਸਮੈਨ ਨੇ ਉਹਨਾਂ ਨੇ ਜਿਹੜੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗੁਰੂ ਘਰ ਸੈਲਮਾ ਵਿਖੇ। ਉੱਥੇ ਪੱਗ ਜਿਹੜੀ ਐਸੋਸੀਏਸ਼ਨ ਹੈਗੀ ਆਰਗੇਨਾਈਜੇਸ਼ਨ ਆ ਉਹਨਾਂ ਦੇ ਮੈਂਬਰਸ ਤੇ ਹੋਰ ਜਿਹੜੀ ਖੇਤੀਬਾੜੀ ਕਮਿਊਨਿਟੀ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਨੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕੀਤੀਆਂ, ਆਪਣੀਆਂ ਮੁਸ਼ਕਲਾਂ ਵੀ ਦੱਸੀਆਂ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਅਰਸ਼ਦੀਪ ਸਿੰਘ ਜਿਨ੍ਹਾਂ ਨੂੰ ਤੁਸੀਂ ਅਕਸਰ ਪੰਜਾਬੀ ਰੇਡੀਓ USA ਦੇ ਉੱਤੇ ਸੁਣਦੇ ਦੇਖਦੇ ਰਹਿੰਦੇ ਆ ਪੱਗ ਆਰਗੇਨਾਈਜੇਸ਼ਨ ਦੇ ਵੱਲੋਂ, ਉਹ ਵੀ ਉੱਥੇ ਮੌਜੂਦ ਸੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਰਸ਼ਦੀਪ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸੋ ਚਰੋਖੀ ਮੰਗ ਸੀਗੀ, ਚਰੋਖੀ ਚਿਰ ਤੋਂ ਉਡੀਕ ਸੀਗੀ ਵੀ ਕੋਈ ਪੋਲੀਟੀਸ਼ੀਅਨ ਵੀ ਭਾਈ ਕਿਸਾਨਾਂ ਦੀ ਜਿਹੜੀ ਉਹ ਸੁਣੇ, ਕਿਸਾਨਾਂ ਦੇ ਹਾਲਾਤ ਜੋ ਭਵਿੱਖ ਬਣਦਾ ਜਾ ਰਿਹਾ ਆ ਵੀ ਉਹ ਬੜੇ ਉਸ ਦੇ ਉੱਤੇ ਸਵਾਲ ਨੇ, ਪ੍ਰਸ਼ਨ ਚਿੰਨ੍ਹ ਨੇ। ਸੋ ਕਿੱਦਾਂ ਦੀ ਰਹੀ ਹੈ ਮੀਟਿੰਗ ਜਿਮ ਕੋਸਟਾ ਹੁਣਾਂ ਦੇ ਨਾਲ? ਹਾਂਜੀ, ਜਿਵੇਂ ਆਪਾਂ ਰਾਜਕਰਨ ਜੀ ਆਪਾਂ ਪਿਛਲੇ ਹਫਤੇ ਵੀ ਗੱਲ ਕਰਦੇ ਸੀਗੇ ਜਦੋਂ ਆਪਾਂ ਮੰਡੇਰੇ ਵਾਲੀ ਗੱਲ ਕੀਤੀ ਸੀ ਜੀ ਇਸੇ ਬਾਰੇ, ਉਦੋਂ ਆਪਣੀ ਗੱਲ ਹੋਈ ਸੀ ਵੀ ਹੁਣ ਵੋਟਾਂ ਆ ਰਹੀਆਂ ਨੇ ਤੇ ਪੋਲੀਟੀਸ਼ੀਅਨਸ ਨੇ ਆਉਣਾ, ਸਾਰਿਆਂ ਨੂੰ ਮਿਲਣਾ ਹੈ ਨਾ। ਬਿਲਕੁਲ। ਤੇ ਇਹ ਇੱਥੇ ਵੀ ਉਹਨਾਂ ਦੀ ਆਪਦੀ ਰਿਕੁਐਸਟ ਸੀਗੀ ਵੀ ਉਹ ਮਿਲਣਾ ਚਾਹੁੰਦੇ ਸੀ। ਠੀਕ ਆ, ਹੈ ਨਾ। ਤੇ ਚਲੋ ਸਾਡੇ ਕਮਿਊਨਿਟੀ ਦੇ ਕੁਝ ਮੈਂਬਰ ਨੇ ਜਿਵੇਂ ਸਾਈਮਨ ਸਹੋਤਾ ਨੇ ਜਾਂ ਅਵਤਾਰ ਗਿੱਲ ਨੇ, ਇਹਨਾਂ ਨੇ ਉਹ ਅਰੇਂਜ ਕਰਵਾਇਆ। ਹਾਂਜੀ, ਗੁਰਦੁਆਰਾ ਸਾਹਿਬ ਮਿਲੇ ਤੇ ਅਸੀਂ ਜ਼ਿਆਦਾਤਰ ਉੱਥੇ ਫਿਰ ਜਦੋਂ ਸਾਨੂੰ ਇਨਵੀਟੇਸ਼ਨ ਆਇਆ ਇਹਦਾ ਤਾਂ ਅਸੀਂ ਜ਼ਿਆਦਾ ਫਿਰ ਆਪਾਂ ਤੁਹਾਨੂੰ ਪਤਾ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਤੋਂ ਸਾਰੇ ਅਸੀਂ ਜਿੰਨੇ ਕੁ ਫਾਰਮਰ ਸੀਗੇ ਆਪਣੇ ਗਰੁੱਪ 'ਚ ਵੀ ਸਾਰਿਆਂ ਨੂੰ ਪੁੱਛਿਆ ਵੀ ਦੱਸੋ ਕੀ ਤੁਸੀਂ ਪੁੱਛਣਾ ਚਾਹੁੰਦੇ ਹੋ, ਕੀ ਸਵਾਲ ਹੋਣੇ ਚਾਹੀਦੇ ਆ। ਜੀ ਜੀ ਜੀ। ਸੋ ਉਹਦੇ ਲਈ ਅਸੀਂ ਆਪਦੀ ਪਹਿਲਾਂ ਥੋੜੀ ਤਿਆਰੀ ਕਰ ਰੱਖੀ ਸੀਗੀ। ਮੈਂ ਦੱਸਦਾ ਜਾਵਾਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਮੈਂ ਵੀ ਉਸ ਗਰੁੱਪ ਦੇ ਵਿੱਚ ਹਾਂ ਤੇ ਮੈਂ ਦੇਖ ਰਿਹਾ ਸੀਗਾ ਵੀ ਸਟੀਕ ਸਵਾਲ ਵੀ ਕੀ ਪੁੱਛਣੇ ਚਾਹੀਦੇ। ਇਹ ਨਹੀਂ ਵੀ ਆਪਾਂ ਐਵੇਂ ਵਾਧੂ ਦਾ ਰੌਲਾ ਨਹੀਂ ਵੀ ਕੀ ਉਹਨਾਂ ਨੂੰ ਪੁੱਛਣਾ ਆ। ਅਹਿਮ ਜਿਹੜੇ ਸਵਾਲ ਖੇਤੀਬਾੜੀ ਦੇ ਨਾਲ ਆ ਉਸ ਨੂੰ ਕੀਤੇ। ਸੋ ਕਿੰਨੇ ਕੁ ਕੁੱਲ ਕਿੰਨੇ ਕੁ ਜਾਣੇ 50-60 ਜਾਣੇ ਹੋ ਗਏ ਸੀਗੇ? 50-60 ਸੀਗੇ ਆਪਣੇ ਕਿਸਾਨ ਹੀ ਸੀਗੇ ਜ਼ਿਆਦਾਤਰ, ਹੈ ਨਾ, ਫਾਰਮਰ ਹੀ ਸੀਗੇ। ਤੇ 2 ਘੰਟੇ ਸਾਡੀ ਗੱਲਬਾਤ ਹੋਈ ਆ ਉੱਥੇ ਗੁਰਦੁਆਰਾ ਸਾਹਿਬ। ਜਿਮ ਕੋਸਟਾ ਹੋਣਾ ਨੇ ਫਿਰ ਕਿਹਾ ਹੋਣਾ ਮੇਰੀ ਮੀਟਿੰਗ ਅੱਗੇ। ਇਹ ਪੋਲੀਟੀਸ਼ੀਅਨ ਅਕਸਰ ਮੇਰੇ ਸਲਾਹ ਬਣੀ ਜਾਂਦੇ ਆ, ਕਿਉਂਕਿ ਜਦੋਂ ਤੁਸੀਂ ਐਤਕੀ ਮੈਨੂੰ ਇਹ ਗੱਲ ਅੱਗੇ ਵੀ ਜਾਣਦੇ ਆਪਾਂ ਪੋਲੀਟੀਸ਼ੀਅਨਸ ਨੂੰ ਸੁਣਨਾ, ਹੈ ਨਾ। ਤੇ ਜਿਹੜੀ ਕੱਲ੍ਹ ਦੀ ਮੀਟਿੰਗ ਜਿਵੇਂ ਤੁਸੀਂ ਪੁੱਛਿਆ ਵੀ ਕਿਵੇਂ ਗਈ, ਉਹ ਮੈਨੂੰ ਲੱਗਦਾ ਬੜੀ ਵਧੀਆ ਗਈ। ਉਹਦਾ ਕਾਰਨ ਇਹ ਸੀਗਾ ਵੀ ਆਰਗੇਨਾਈਜ਼ ਸੀਗੇ ਸਾਰੇ, ਸਵਾਲ ਪੁੱਛਣ ਨੂੰ ਵੀ ਤਿਆਰ ਸੀਗੇ। ਜਨਰਲੀ ਨਹੀਂ ਹੁੰਦਾ ਵੀ ਜਦੋਂ ਕੋਈ ਵੀ ਪੋਲੀਟੀਸ਼ੀਅਨ ਜਾਂ ਕੋਈ ਆਉਂਦਾ ਵੋਟਾਂ ਮੰਗਣ ਤਾਂ ਉਹ ਬੜੇ ਜਨਰਲ ਜਿਹੀਆਂ ਗੱਲਾਂ ਕਰਕੇ, ਹੈ ਨਾ, ਉਹ ਦੱਸ ਜਾਂਦੇ ਆ ਵੀ ਤੁਹਾਡੀ ਕਮਿਊਨਿਟੀ ਬੜੀ ਹਾਰਡ ਵਰਕਿੰਗ ਆ, ਇੰਨੇ ਤੁਹਾਡੇ ਡਾਕਟਰ, ਪੇਟ ਥਾਪੜ ਕੇ ਇੰਨੇ ਡਾਕਟਰ ਆ, ਇੰਨੇ ਇੰਜੀਨੀਅਰ ਆ, ਹੈ ਨਾ, ਤੇ ਇੰਨੇ ਨਰਸਿਸ ਨੇ, ਸੈਨੋਕੀ ਵੈਲੀ 'ਚ, ਹਾਂ, ਤੇ ਉਹ ਆ ਤੁਹਾਡੇ ਬਿਜ਼ਨਸ ਨੇ, ਤੁਸੀਂ ਬੜਾ ਕੰਮ ਕਰ ਰਹੇ ਹੋ, ਸਾਨੂੰ ਪੂਰੀ ਬਹੁਤ ਖੁਸ਼ੀ ਆ, ਹਾਂ ਬਹੁਤ ਖੁਸ਼ੀ ਆ, ਇਹੋ ਜਿਹੀਆਂ ਗੱਲਾਂ ਕਰਕੇ ਉਹ ਜਨਰਲੀ ਚਲੇ ਜਾਂਦੇ ਆ। ਤੇ ਜਦੋਂ ਜਿਮ ਕੋਸਟਾ ਨੇ ਵੀ ਸ਼ੁਰੂ ਕੀਤੀ ਗੱਲਬਾਤ ਤਾਂ ਉਹਨਾਂ ਦੀ ਜਿਹੜੀ ਇੰਟਰੋਡਕਸ਼ਨਰੀ ਸਪੀਚ ਸੀਗੀ ਉਹਦੇ 'ਚ ਉਹਨਾਂ ਨੇ ਇਹੀ ਗੱਲਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ। ਪਰ ਉਹ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਰਿਸਪੌਂਸ ਬੜਾ ਵਧੀਆ ਸੀਗਾ। ਸੋ ਪੋਜ਼ਿਟਿਵ ਰਿਹਾ। ਜਿੱਥੇ ਅਸੀਂ ਥੋੜ੍ਹੇ ਜਿਹੇ ਇੱਕ ਦੋ ਪ੍ਰਸ਼ਨ ਤਲਖੀ 'ਚ ਵੀ ਹੋਏ, ਕਿਉਂਕਿ ਅੱਜ ਕੱਲ੍ਹ ਕਿਸਾਨਾਂ ਦਾ ਕੋਈ ਬਾਹਲਾ ਮਾੜਾ ਹਾਲ ਚੰਗਾ ਨਹੀਂ ਹੈਗਾ ਕਿਸੇ ਪਾਸੇ, ਹਾਲਾਤ ਹੈ ਨਾ। ਪਰ ਉਹਨਾਂ ਨੇ ਉਹ ਬੜੀ ਵਧੀਆ ਤਰੀਕੇ ਨਾਲ ਕੁਐਸਚਨ ਲਏ ਤੇ ਉਹਨਾਂ ਨੇ ਐਗਰੀ ਵੀ ਕੀਤਾ ਵੀ ਹਾਂ ਵੀ ਇੱਥੇ ਗਲਤ ਆ, ਸਰਕਾਰ ਦੇ ਸਿਸਟਮ ਬ੍ਰੋਕਨ ਨੇ, ਹੈ ਨਾ। ਠੀਕ ਮੰਨਦੇ ਆ, ਮੰਨਦੇ ਆ। ਤੇ ਵੀ ਇਹਦੇ ਲਈ ਫਿਰ ਹੁਣ ਅਸੀਂ ਤਾਂ ਦੇਖੋ ਉਹਨਾਂ ਨੂੰ ਜਿਹੜਾ ਜਦੋਂ ਉਹਨਾਂ ਦੀ ਸਪੀਚ ਖਤਮ ਹੋਈ ਤਾਂ ਉਹਨਾਂ ਨੇ ਦੱਸਿਆ, ਅਸੀਂ ਕਿਹਾ ਸੀਗਾ ਵੀ ਇੱਕ ਬੰਦਾ ਸਾਡਾ ਖੜਾ ਹੋ ਗਿਆ ਜੀ। ਅਸੀਂ ਉਹਨਾਂ ਨੂੰ ਦੱਸ ਦਿੱਤਾ ਸੀ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਆ ਜੀ, ਸਾਨੂੰ ਜਿੱਦਣ ਪਤਾ ਲੱਗਿਆ ਸਾਡੇ ਕੋਲ 4-5 ਦਿਨ ਸੀ, ਅਸੀਂ ਆਪਦੇ ਕੁਐਸਚਨਸ ਦੀ ਮੈਮੋਰੈਂਡਮ ਤਿਆਰ ਕੀਤਾ। ਹਾਂ, ਮੈਮੋਰੈਂਡਮ ਤਿਆਰ ਕਰਕੇ ਇੱਕ ਕਾਪੀ ਸਾਰਿਆਂ ਨੂੰ ਸਾਈਨ ਕਰਕੇ ਉਹਨਾਂ ਨੂੰ ਵੀ ਦੇ ਦਿੱਤੀ ਆ। ਠੀਕ ਆ, ਹੈ ਨਾ ਜੀ। ਇਹ ਚੰਗਾ ਕੀਤਾ ਤੁਸੀਂ ਵੀ ਇੱਕ ਲਿਖਤੀ ਦੇ ਵਿੱਚ ਜਿਹੜਾ ਉਹ ਕਰਤਾ। ਬਿਲਕੁਲ। ਤੇ ਬਾਕੀ ਅਸੀਂ ਆਪ ਵੀ ਖੜੇ ਹੋ ਕੇ ਕੁਐਸਚਨ ਜੇ ਪੁੱਛਣਾ ਚਾਹੁੰਦੇ ਸੀ, ਦੇਖੋ ਕੁਝ ਕਿਸਾਨਾਂ ਨੇ ਉਹ ਵੀ ਪੁੱਛੇ। ਠੀਕ ਹੈ। ਤੇ ਇੱਕ ਸਾਡਾ ਜਿਹੜਾ ਸਪੋਕਸਮੈਨ ਸੀਗਾ, ਉਹਨਾਂ ਨੇ ਉਹ ਸਾਰੇ ਕੁਐਸਚਨ ਉਹਨਾਂ ਨੂੰ ਪੁੱਛੇ ਜਿਹੜੇ ਅਸੀਂ ਲਿਖੇ ਸੀ। ਠੀਕ ਹੈ। ਉਹਨਾਂ ਨੂੰ ਵਰਬਲੀ ਵੀ ਪੁੱਛ ਲਏ ਤੇ ਉਹਨਾਂ ਨੂੰ ਹਾਰਡ ਕਾਪੀ ਵੀ ਦੇਤੀ ਵੀ ਇਹ ਤੁਸੀਂ, ਕਿਉਂਕਿ ਜਿਹੜੇ ਵੀ ਪ੍ਰਸ਼ਨ ਪੁੱਛੇ ਉਹਨਾਂ ਦਾ ਇਹ ਤਾਂ ਸਾਨੂੰ ਪਤਾ ਹੀ ਸੀ ਵੀ ਉਹਨਾਂ ਦਾ ਹੱਲ ਉਹਨਾਂ ਨੇ ਜਦ ਤੱਕ ਦੱਸਣਾ ਨਹੀਂ ਹੈ, ਹੁੰਦਾ ਵੀ ਨਹੀਂ ਹੈ। ਜਿਹੜੀ ਆਪਾਂ ਜੇ ਕਹੀਏ ਵੀ ਮੌਕੇ ਤੇ ਆ ਕੇ ਉੱਥੇ ਹੋ ਜਾਊਗਾ, ਉਹ ਹੈ ਨਹੀਂ। ਪਰ ਇਹ ਵੀ ਉਹਨਾਂ ਨੇ ਬਹੁਤ ਧਿਆਨ ਦੇ ਨਾਲ ਸੁਣਿਆ, ਬੜਾ ਧਿਆਨ ਨਾਲ ਸੁਣਿਆ, ਬੜੇ ਧਿਆਨ ਨਾਲ ਉਹਨਾਂ ਦੇ ਰਿਸਪੌਂਸ ਸੀਗੇ, ਹੈ ਨਾ। ਚਲੋ ਉਹ ਤਾਂ ਆਪਾਂ ਐਕਸਪੈਕਟ ਹੀ ਕਰਦੇ ਹੁੰਦੇ ਵੀ ਉਹਨਾਂ ਨੇ ਉਹੋ ਜਿਹੀਆਂ ਗੱਲਾਂ ਹੀ ਕਹਿਣੀਆਂ ਹੁੰਦੀਆਂ ਜਿਹੜੀਆਂ ਪੋਲੀਟੀਸ਼ੀਅਨਸ। ਅਰਸ਼ਦੀਪ ਸਿੰਘ ਵੀ ਆਪਾਂ ਦੇਖਦੇ ਹਾਂ ਵੀ ਇਲੈਕਸ਼ਨ ਈਅਰ ਵੀ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਹੁਣ ਉਹਨਾਂ ਨੇ ਵੋਟਾਂ ਵੀ ਲੈਣੀਆਂ ਆ, ਤੇ ਵੈਲੀ ਦੇ ਵਿੱਚ ਹੁਣ ਜਿਹੜਾ ਕਿਸਾਨ ਆ
ਉਹ ਕਾਫੀ ਵੱਡੀ ਮਾਤਰਾ 'ਚ ਆ। ਉਹ ਕੱਲਾ ਗਰੋਵਰ ਹੀ ਨਹੀਂ, ਉਹਨਾਂ ਦੇ ਨਾਲ ਕੰਮ ਕਰਨ ਵਾਲੇ ਵੀ ਬਹੁਤ ਨੇ, ਜਿਹੜੀਆਂ ਕਿ ਵੋਟਾਂ ਆ ਇਵੈਂਚੁਅਲੀ ਉਹਨਾਂ ਨੂੰ ਉਹ ਚਾਹੀਦੀਆਂ ਨੇ। ਤੇ ਕਿੱਦਾਂ ਦੇ ਮੇਨ ਤੁਹਾਡੇ ਇਸ਼ੂ ਕੀ ਸੀਗੇ? ਸੋ ਪਹਿਲਾਂ ਤਾਂ ਇਹ ਮੈਨੂੰ ਜੇ ਤੁਸੀਂ ਥੋੜਾ ਜਿਹਾ ਦੱਸੋ ਵੀ ਜਿਮ ਕੋਸਟਾ ਨੇ ਕੀ ਕਿਸਾਨਾਂ ਪ੍ਰਤੀ ਉਹਨਾਂ ਦਾ ਕੀ ਨਜ਼ਰੀਆ ਸੀ? ਦੇਖੋ ਫੈਡਰਲ ਦੀ ਪ੍ਰੋਗਰਾਮ ਸਟੇਟ ਨੂੰ ਤਾਂ ਘੱਟ ਨੇ, ਜਿਵੇਂ ਕਿ ਮੈਨੂੰ ਲੱਗਦਾ ਹਨਾ, ਸਟੇਟ ਦੀ ਜ਼ਿਆਦਾ ਇਨਵੋਲਵਮੈਂਟ ਆ ਆਪਣੇ 'ਚ ਜਿਹੜੀ ਫਾਰਮਿੰਗ ਲਈ ਹੈਗੀ ਆ, ਪਰ ਫੈਡਰਲ ਦੇ ਵੀ ਬੜੇ ਪ੍ਰੋਗਰਾਮ ਨੇ ਹਨਾ। ਸਭ ਤੋਂ ਵੱਡਾ ਫੈਡਰਲ ਦਾ ਜਿਹੜਾ ਸਿਸਟਮ ਆ ਉਹ ਪਾਣੀ ਵਾਲਾ ਜਿਹੜਾ ਉਹ ਕਰ ਸਕਦੇ ਆ ਹਨਾ, ਉਹਨਾਂ ਦੇ ਹੱਥ ਬਹੁਤ ਚੀਜ਼ਾਂ ਹੈਗੀਆਂ। ਉਹ ਤੇ ਉਹਨਾਂ ਨੇ ਗੱਲਾਂ ਵੀ ਕੀਤੀਆਂ, ਕੁਛ ਉਹਨਾਂ ਨੇ ਪ੍ਰੋਜੈਕਟਸ ਬਾਰੇ ਵੀ ਗੱਲਾਂ ਕੀਤੀਆਂ ਵੀ ਡੈਮਸ ਨੂੰ ਇਨਕਰੀਜ਼ ਕਰਨ ਦੀ ਕੈਪੈਸਿਟੀ ਦੀ ਸਾਡੀ ਹੈਗੀ ਆ, ਪਲਾਨ ਆ ਹਨਾ, ਤੇ ਉਹ ਅਸੀਂ ਚੀਜ਼ਾਂ ਲੈ ਕੇ ਆਵਾਂਗੇ। ਪਰ ਉਹਨਾਂ ਨੂੰ ਜਿਹੜੇ ਸਾਡਾ ਜਾਨੀ ਕਿ ਪੁਸ਼ ਬੈਕ ਇਹੀ ਸੀ ਵੀ ਹਰੇਕ ਵਾਰ ਅਸੀਂ ਇਹੀ ਗੱਲਾਂ ਸੁਣਦੇ ਆ। ਸਾਨੂੰ ਕਈ ਸਾਲ ਹੋ ਗਏ ਇਹ ਚੀਜ਼ ਸੁਣਦੇ ਆ ਹਨਾ, ਵੀ ਜਿਹੜੇ ਪਲਾਨ ਅਪਰੂਵ ਵੀ ਹੋਏ ਆ 90s ਦੇ ਉਹ ਵੀ ਹਜੇ ਤੱਕ ਲਮਕੀ ਜਾਂਦੇ ਨੇ। ਤੇ ਸਿਗਮਾ ਦੀ ਗੱਲ ਚੱਲੀ ਸੀ, ਕਿਉਂਕਿ ਅਸੀਂ ਉਹਨਾਂ ਨੂੰ ਪਹਿਲਾਂ ਗੱਲ ਇਹੀ ਪੁੱਛੀ ਗਈ ਸੀ ਵੀ ਤੁਹਾਨੂੰ ਕੀ ਲੱਗਦਾ ਵੀ ਜਿਮ ਕੋਸਟਾ what he thinks like what are our top 5 issues ਵੀ ਕਿਸਾਨਾਂ ਦੇ ਕੀ ਕਿਸਾਨਾਂ ਦੇ top 5 issues ਤੈਨੂੰ ਕੀ ਲੱਗਦੇ ਨੇ ਸਾਡੇ? ਕੀ ਆ ਸਾਡੇ ਤਾਂ ਚਲੋ ਅਸੀਂ ਬਾਅਦ ਚ ਦੱਸਾਂਗੇ ਨਾ, ਵੀ ਤੈਨੂੰ ਤੂੰ ਆਲਰੇਡੀ ਸੀਗਾ ਕਾਂਗਰਸਮੈਨ ਸੀ ਪਹਿਲਾਂ ਵੀ ਹੈ ਨਾ, ਤੇ ਇਨਵੋਲਵ ਆ ਤੈਨੂੰ ਇਹ ਤਾਂ ਪਤਾ ਹੀ ਹੋਣਾ ਚਾਹੀਦਾ ਹੈ। ਇਨਫੈਕਟ ਉਹ ਆਪ ਫਾਰਮਰ ਆ, ਐਮੰਡਸ ਤੇ ਮੈਨੂੰ ਲੱਗਦਾ ਰੀਜ਼ਨ ਹੈਗੇ ਉਹਦੇ ਕੋਲੇ, ਦੋਨੇ ਖੇਤੀ ਕਰਦਾ, ਉਹਨੂੰ ਤਾਂ ਖਾਸ ਪਤਾ ਹੋਣਾ ਚਾਹੀਦਾ। ਤੇ ਫਿਰ ਉਹਨੇ ਚਲੋ ਗੱਲਾਂ ਕੀਤੀਆਂ ਕੁਛ ਕੁ ਡੈਮਸ ਦੀਆਂ ਜਾਂ ਜਿੰਨਾ ਵੀ ਉਹਦਾ ਬਾਕੀ ਇਨਫਰਾਸਟ੍ਰਕਚਰ ਆ ਉਹਦੇ ਨਾਲ ਇਨਵੋਲਵ, ਜਿਵੇਂ 99 ਨੂੰ ਉੱਥੇ 6 ਲੇਨ ਕਰਨ ਦੀ ਇਹ ਗੱਲਾਂ, ਇਹ ਸਾਰੀਆਂ ਚੀਜ਼ਾਂ ਚਲੋ ਜਿਹੜਾ ਆਪਣਾ ਇੱਥੇ ਪ੍ਰੋਡਿਊਸ ਹੁੰਦਾ ਜਿੰਨਾ ਵੀ ਆ ਉਹਨੇ ਸ਼ਿਪ ਵੀ ਤਾਂ ਆਪਾਂ ਕਰਨਾ ਹੈ ਨਾ। ਬਿਲਕੁਲ। ਤੇ ਟਰਾਂਸਪੋਰਟੇਸ਼ਨ ਤੇ ਉਹਨੇ ਜ਼ੋਰ ਦਿੱਤਾ, ਤੇ ਇੱਕ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀ ਉਹਦੇ ਗੱਲ ਕੀਤੀ। ਸੋ ਲੇਬਰ ਨੂੰ ਲੈ ਕੇ ਵੀ ਸਵਾਲ ਹੋਏ? ਹਾਂਜੀ ਬਿਲਕੁਲ, ਉਹਨੇ ਕਿਹਾ ਸੀਗਾ ਵੀ ਜਿਹੜੇ ਬੇਸਿਕਲੀ ਆਪਣੀ ਜ਼ਿਆਦਾ ਲੇਬਰ ਤਾਂ ਸਾਊਥ ਚ ਆਉਂਦੀ ਹੈ ਨਾ, ਜਿਹੜੀ ਆਪਾਂ ਸੀਜ਼ਨਲ ਵਰਕਰ ਉਹ ਕਹਿੰਦਾ ਸੀ ਉਹਨਾਂ ਨੂੰ ਕੋਈ ਪ੍ਰੋਪਰ ਹੋਣਾ ਚਾਹੀਦਾ, ਉਹਨਾਂ ਦਾ ਜਿਹੜਾ ਆਪਾਂ ਵੀਜ਼ਾ ਸਟੇਟਸ ਹੋਣਾ ਚਾਹੀਦਾ। ਉਹ ਕਹਿੰਦਾ ਉਹ ਤਾਂ ਗੱਲਾਂ ਉਹਨੇ ਐਡਮਿਟ ਕੀਤੀਆਂ। ਦੇਖੋ ਜਿਹੜਾ ਕਹਿੰਦਾ ਸਾਡਾ ਇਮੀਗ੍ਰੇਸ਼ਨ ਸਿਸਟਮ ਹੈ ਨਾ, ਉਸ ਐਂਗਲ ਤੋਂ ਕੰਪਲੀਟਲੀ ਬ੍ਰੋਕਨ ਆ। ਫਿਰ ਉਹਨੇ ਪਾਣੀ ਦਾ ਵੀ ਕਿਹਾ, ਉਹ ਕਹਿੰਦਾ ਵੀ ਇਹ ਕੰਪਲੈਕਸ ਆ ਬੜਾ ਹੈ ਨਾ, ਪਰ ਇਹ ਕੰਪਲੈਕਸ ਤਾਂ ਅੱਜ ਦਾ ਥੋੜੀ ਹੈ, ਕਈ ਦਹਾਕਿਆਂ ਦਾ ਕੰਪਲੈਕਸ ਆ। ਚੈਲੰਜ ਕਰਨਾ, ਉਹ ਕਹਿੰਦਾ ਵੀ ਪ੍ਰੋਬਲਮ ਇਹ ਆਈ ਦੀ ਵੀ ਜਦੋਂ ਵੀ ਕਿਤੇ ਵੀ ਚੈਲੰਜ ਹੁੰਦੇ ਆ ਨਾ ਪਾਣੀ ਵਾਲੇ ਐਂਗਲ ਤੋਂ, ਜਿਹੜੀ ਉਹਦੀ ਗੱਲ ਠੀਕ ਵੀ ਆ ਬਈ ਉਹ ਬੜਾ ਹੀ ਫਿਰ ਪਾਰਟੀਆਂ ਇਨਵੋਲਵ ਹੋ ਜਾਂਦੀਆਂ, ਸਟੇਕ ਹੋਲਡਰ। ਕੋਈ ਵੀ ਮਾਈਨਰ ਚੇਂਜ ਲਿਆਉਣ ਨੂੰ ਵੀ ਸਾਲਾਂ ਵਧੀ ਟਾਈਮ ਲੰਘ ਜਾਂਦਾ। ਵੀ ਕੁਝ ਕਲਾਈਮੇਟ ਵਾਲੇ ਆ ਜਾਂਦੇ, এনवायरमेंट ਵਾਲੇ ਸਭ ਤੋਂ ਪਹਿਲਾਂ ਵਾਟਰ ਰਾਈਟਸ ਵਾਲੇ ਆਉਂਦੇ ਆ। ਵਾਟਰ ਰਾਈਟਸ ਦੀ ਗੱਲ ਹੋਈ ਸੀ ਕਿ ਵਾਟਰ ਰਾਈਟਸ ਆਪਣੇ ਹੁਣ ਜਿਹੜੇ ਲਿਖੇ ਆ 150-200 ਸਾਲ ਪਹਿਲਾਂ ਦੇ ਹੈਗੇ ਚੱਲ ਰਹੇ ਆ ਹਨਾ, ਵੀ ਉਹਨਾਂ ਨੂੰ ਆਪਾਂ ਕਿਉਂ ਨਹੀਂ ਰਿਵਾਈਜ਼ ਕਰਦੇਗੇ ਹਨਾ। ਪਰ ਹੁਣ ਜਿਨ੍ਹਾਂ ਕੋ ਹੈਗੇ ਆ ਉਹ ਕੌਣ ਛੱਡੂਗਾ ਕੌਣ, ਤੇ ਉਹ ਗੱਲਾਂ ਫਿਰ ਲੜਾਈ ਦਾ ਪਾਣੀ ਦੀ। ਹਾਂਜੀ, ਪਰ ਜਿਹੜੀਆਂ ਗੱਲਾਂ ਇਹ ਕਰ ਸਕਦੇ ਆ, ਕਨਾਲ ਜਿਹੜੀਆਂ ਆਪਾਂ ਗੱਲ ਕੀਤੀ ਸੀਗੀ ਵੀ ਲੈ ਕੇ ਆਓ ਸਟੋਰੇਜ, ਵਾਟਰ ਸਟੋਰੇਜ ਹੋਰ ਬਣਾਓ, ਕਿੰਨੇ ਪ੍ਰੋਜੈਕਟ ਅਪਰੂਵ ਹੋਏ ਹੋਏ ਆ। ਰੈਜ਼ਰਵਾਇਰਸ ਜਿਹੜੇ ਆ, ਰੈਜ਼ਰਵਾਇਰ ਆ ਲਾਸਟ ਬੋਨਸ ਵਾਲਾ, ਜੇ ਮੈਂ ਨੋਟ ਰੋਂਗ ਲਾਸਟ ਬੋਨਸ ਸੀਗਾ ਉਹ 80s ਦਾ ਅਪਰੂਵ ਹੋਇਆ ਹਨਾ, ਅਜੇ ਤੱਕ ਬਣਿਆ ਨਹੀਂ ਨਾ। ਉਹ ਕਿੱਥੇ, ਉਹ ਕਾਗਜ਼ਾਂ 'ਚ ਹੀ ਤੁਰੀਆਂ ਫਿਰ। ਇੱਕ ਲਾਸ ਬੋਨਸ ਤੇ ਹੈਗਾ ਵੀ ਆ ਜਿਹੜਾ ਸੈਨ ਲੂਇਸ ਜਿਹੜਾ ਆ, ਨਹੀਂ ਸੈਨ ਲੂਇਸ ਨਹੀਂ, ਇੱਕ ਹੋਰ ਸੀ, ਇੱਕ ਹੋਰ ਨਾਲ। ਠੀਕ ਆ, ਉਹ ਕਿਉਂਕਿ ਇਹ ਤਾਂ ਚਿਰਦੀ ਹੋਈ ਆ ਵੀ ਪਾਣੀ ਰੁੜਦਾ ਜਾਂਦਾ। ਹੁਣ 152 ਤੇ ਜਿਹੜਾ ਵੀ ਕੋਈ ਜਾਂਦਾ, ਜਿਹੜਾ ਉਹਨੇ ਦੇਖਿਆ ਵੀ ਭਾਈ ਸਟਾਪ ਵੇਸਟਿੰਗ ਓਵਰ ਵਾਟਰ, ਵੀ ਇਹ ਦਰਿਆ 'ਚ ਉਦਾਂ ਹੀ ਤੁਸੀਂ ਰੋੜੀ ਜਾਂਦੇ, ਵੀ ਇਸ ਨੂੰ ਇਕੱਠਿਆਂ ਜਿਹੜਾ ਉਹ ਕਰੋ। ਮੀਂਹ ਪੈਂਦੇ ਨਹੀਂ, ਜਦੋਂ ਪੈਂਦੇ ਆ ਜੋ ਪਾਣੀ ਰੁੜ ਜਾਂਦਾ ਤੇ ਫਿਰ ਉਹਦਾ ਫਾਇਦਾ ਨਹੀਂ। ਹਾਂ, ਨਹੀਂ ਦੂਜੀ ਗੱਲ ਇਹ ਆ ਵੀ ਅਸੀਂ ਉਹਨੂੰ ਵੀ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ। ਆਈ ਮੀਨ ਆਪ ਵੀ ਫਾਰਮਰ ਹੈਗਾ ਉਹ, ਚਲੋ ਉਹਦੀ ਗੱਲ ਉਹ ਜ਼ਿਆਦਾ ਸਮਝ ਵੀ ਸਕਦਾ। ਇੱਕ ਹੈ ਵੀ ਹੁਣ ਸਾਰੇ ਵੀ ਜਿਵੇਂ ਆਪਾਂ ਆਪਣੇ ਪਿੱਛੋਂ ਆਏ ਆ ਹਿੰਦੁਸਤਾਨ 'ਚ, ਉੱਥੇ ਆਪਾਂ ਰੱਬ ਕੰਨੀ ਦੇਖਣ ਲੱਗ ਜਾਂਦੇ ਹਰੇਕ ਚੀਜ਼ ਨੂੰ। ਹਾਂ ਠੀਕ ਹੈ ਜੀ, ਇੱਥੇ ਤੁਸੀਂ ਵੀ ਹੁਣ ਤੁਸੀਂ ਵੀ ਗੋਰੇ ਵੀ ਜਿਹੜੀ ਸਰਕਾਰਾਂ ਸਾਰੀਆਂ ਰੱਬ ਕੰਨੀ ਦੇਖੀ ਜਾਂਦੀਆਂ, ਤਾਂ ਹੁਣ ਵੀ ਮੀਂਹ ਪਊਗਾ ਤੇ ਪਾਣੀ ਆਊਗਾ, ਵੀ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਕਰ ਰਹੇ ਹੋ? ਸੋ ਪਾਣੀ ਤੋਂ ਇਲਾਵਾ ਕੀ ਪ੍ਰਾਈਸਿਸ ਨੂੰ ਲੈ ਕੇ, ਕਮੋਡਿਟੀ ਦੇ ਪ੍ਰਾਈਸਿਸ ਬਾਰੇ ਗੱਲ ਹੋਈ ਜਿਹੜੀ ਸਾਡੀ ਲਿਸਟ 'ਚ ਵੀ ਸੀਗਾ ਹਨਾ। ਤੇ ਬਈ ਪ੍ਰਾਈਸਿਸ ਦਿਨੋਂ ਦਿਨ ਘਟ ਰਹੇ ਆ, ਜਿਹੜੀ ਖਰਚਾ ਵੱਧ ਰਿਹਾ ਤੇ ਖਰਚੇ ਵਧੀ ਜਾਂਦੇ ਆ। ਹੁਣ ਉੱਥੇ ਗੱਲ ਉਹ ਕਹਿੰਦਾ ਵੀ ਕਿ ਜਿਹੜੀਆਂ ਹੁਣ ਫੈਡਰਲ ਕੀ ਕੰਟਰੋਲ ਸੀ, ਉਹਨਾਂ ਕਹਿੰਦੇ ਡੀਜ਼ਲ ਦੇ ਪ੍ਰਾਈਸ ਕਿੱਥੇ ਚਲੇ ਗਏ? $7 $6 ਤੋਂ ਉੱਤੇ ਪਹੁੰਚਿਆ ਵੀ ਸਾਨੂੰ ਡੀਜ਼ਲ ਇੰਨਾ ਮਹਿੰਗਾ ਮਿਲ ਰਿਹਾ ਤੇ ਹਰ ਚੀਜ਼ 'ਚ ਡੀਜ਼ਲ ਯੂਜ਼ ਹੋਣਾ ਫਾਰਮ 'ਚ ਹਨਾ, ਤੇ ਵੀ ਤੁਸੀਂ ਕੁਛ ਤਾਂ ਸਾਨੂੰ ਉੱਥੇ ਹੈਲਪ ਕਰੋ ਨਾ, ਵੀ ਤੁਹਾਡੇ ਕੀ ਹੈ ਮਤਲਬ ਤੁਸੀਂ ਕੁਛ ਰਿਟਨ 'ਚ ਦਿਓ ਵੀ ਹਾਂ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਹਾਂ। ਈਵਨ ਕਿ ਗੱਲ ਹੋਈ ਸੀ ਜਿਹੜੀਆਂ ਗ੍ਰਾਂਟਸ ਜਨਰਲੀ USDA ਪ੍ਰੋਵਾਈਡ ਕਰਦੀ ਆ, ਉਹਦੇ 'ਚ ਵੀ ਕਾਫੀ ਜ਼ਿਆਦਾ ਕਟੌਤੀ ਆ ਹੁਣ ਪਹਿਲੋਂ ਦੇ ਨਾਲੋਂ, ਪਿਛਲੇ ਪ੍ਰਸ਼ਾਸਨ ਦੇ ਨਾਲੋਂ ਇਸ ਵਾਰ ਬਹੁਤ ਘੱਟ ਆ USDA। ਹੁਣ ਅਸੀਂ ਉੱਥੇ ਆਪਾਂ ਚਲੋ ਇਹ ਡੈਮੋਕ੍ਰੇਟ ਰਿਪਬਲਿਕਨ ਵਾਲੀ ਤਾਂ ਗੱਲ ਹੀ ਨਹੀਂ ਕਰਦੇ, ਆਪਾਂ ਤਾਂ ਇਹ ਗੱਲ ਕਰਦੇ ਆ ਵੀ ਅਸੀਂ ਭਾਈ ਫਾਰਮਰ ਆ, ਤੂੰ ਵੋਟਾਂ ਲੈਣ ਆਏ ਆ ਤੇ ਸਾਡੇ ਲਈ ਮਸਲੇ, ਹਾਂ ਸਾਡੇ ਆ ਮਸਲੇ ਨੇ ਹਨਾ, ਅਸੀਂ ਇਹ ਮਸਲੇ ਸਾਰਿਆਂ ਨੂੰ ਹੀ ਦੇਣੇ ਆ। ਇਹ ਤਾਂ ਕੋਈ ਹੈ ਨਹੀਂ ਵੀ ਡੈਮੋਕ੍ਰੇਟ ਨੂੰ ਜਾਂ ਰਿਪਬਲਿਕਨ ਨੂੰ ਹੀ ਦੇਣਾ। ਜਿਹੜਾ ਵੀ ਆਉਂਦਾ ਸਾਡੇ ਦਾ ਪੇਪਰ ਹੈਗਾ ਜੀ, ਇਹ ਤੁਸੀਂ ਲੈ ਜਾਓ। ਠੀਕ ਆ ਹਨਾ। ਤੇ ਹੋਰ ਗੱਲਾਂ ਸੀਗੀਆਂ ਜਿਵੇਂ ਬਈ ਜਿਹੜੇ ਛੋਟੇ ਫਾਰਮਰ ਆ
ਵੀ ਉਹਦੇ ਨਾਲ ਖਤਮ ਹੋ ਰਿਹਾ। ਜਿੰਨੀਆਂ ਵੀ ਤੁਹਾਡੀਆਂ ਪਾਲਿਸੀਆਂ ਦੀਆਂ, ਚਾਹੇ ਸਟੇਟ ਦੀਆਂ ਚਾਹੇ ਫੈਡਰਲ ਦੀਆਂ, ਤੇ ਵੀ ਇਹ ਤਾਂ ਹੁਣ ਕਾਰਪੋਰੇਟ ਕੰਟਰੋਲ, ਹਾਂ ਕਾਰਪੋਰੇਟ ਕਰਨੀ ਨੂੰ ਜ਼ਿਆਦਾ ਝੁਕਾਅ ਆ ਰਿਹਾ ਇਸ ਚੀਜ਼ ਦਾ। ਸੋ ਕੋਈ ਉਹਨਾਂ ਨੇ ਕੋਈ ਇਦਾਂ ਦੀ ਪਾਲਿਸੀ ਕੋਈ ਦੱਸੀ ਵੀ ਰਾਈਟ ਨਾਓ ਫੈਡਰਲ ਲੈਵਲ ਦੇ ਉੱਤੇ ਕੋਈ ਕਿਸਾਨਾਂ ਨੂੰ ਲੈ ਕੇ ਕੁਛ ਉਹ ਬਣਾ ਰਹੇ ਆ ਜਾਂ ਕੁਛ ਕਰ ਰਹੇ ਆ, ਕਿ ਸਿਰਫ ਇਦਾਂ ਹੀ ਵੀ ਹਾਂ ਵੀ ਵਿਚਾਰ ਜਿਹੜੀ ਉਹ ਕਰਾਂਗੇ, ਚਰਚਾ ਕਰਾਂਗੇ? ਜੇ ਉੱਥੇ ਨਾ ਉਹ ਗੱਲ ਅਸਲ 'ਚ ਜਦੋਂ ਡਿਟੇਲ 'ਚ ਜਾਣ ਲੱਗੀ, ਫਿਰ ਉਹਨੇ ਇਹ ਗੱਲ ਕਹੀ ਵੀ ਤੁਸੀਂ ਅਕਤੂਬਰ 'ਚ ਤੁਸੀਂ ਆ ਜਾਓ ਮੇਰੇ ਕੋਲੇ। ਅੱਛਾ, ਇਹਨਾਂ ਦੇ ਆਫਿਸ ਦੇ ਵਿੱਚ? ਇਹਨਾਂ ਦੇ ਆਫਿਸ 'ਚ ਆ ਜਾਓ। ਉਹ ਕਹਿੰਦਾ ਵੀ ਕਿਉਂਕਿ ਹੁਣ ਆਪਣੇ ਕੋਲ ਨਾ ਤਾਂ ਅੱਜ ਟਾਈਮ ਆ ਇੰਨਾ ਡਿਟੇਲ 'ਚ ਗੱਲ ਕਰਨ ਨੂੰ, ਹਨਾ। ਪਰ ਉਹਨੇ ਜਿਹੜੀਆਂ ਪ੍ਰੋਜੈਕਟ ਮੈਂਸ਼ਨ ਕੀਤੇ, ਚਲੋ ਉਹ ਤਾਂ ਆਲਰੇਡੀ ਪਬਲਿਕ ਡੇਟਾ ਹੈਗਾ, ਹਨਾ, ਵੀ ਚੱਲ ਰਹੇ ਨੇ। ਪਰ ਉਹਨਾਂ ਦਾ ਸਾਡਾ ਇਹ ਕਹਿਣ ਦਾ ਮਤਲਬ ਸੀ ਤੁਸੀਂ ਉਹਨਾਂ ਨੂੰ ਪੁਸ਼ ਕਰੋ, ਕੰਪਲੀਸ਼ਨ ਤੇ ਲਿਆਓ, ਹਨਾ। ਜਿੰਨਾ ਵੀ ਸਾਨੂੰ ਰਿਪੇਅਰ ਨੂੰ ਪੈਸੇ ਚਾਹੀਦੇ ਆ ਤੁਸੀਂ ਕਰੋ, ਚਾਹੇ ਸਟੇਟ ਨਾਲ ਕੰਮ ਕਰੋ, ਤੁਸੀਂ ਕਰ ਹੀ ਸਕਦੇ ਹਾਂ। ਜਿਹੜੇ ਸੈਨੇਟਰ ਨੇ ਇੱਥੇ ਉਹਨਾਂ ਨਾਲ ਵੀ, ਹਨਾ, ਤੇ ਵੀ ਉਹ ਕੰਪਲੀਟ ਕਰਾਓ, ਤੇ ਤਾਂ ਕਿ ਸਾਡਾ ਕੁਛ ਹੱਲ ਹੋਵੇ। ਹੁਣ ਮੰਡੇਰੇ ਵਾਲੀ ਗੱਲ ਉੱਤੇ ਚੱਕੀ ਵੀ ਟੈਕਸ ਦਾ ਤੁਸੀਂ ਦੇਖ ਲਓ ਵੀ ਕੀ ਹੋਈ ਜਾਂਦਾ, ਹਨਾ। $300 ਹਾਂ, ਤੇ ਇਹ ਸਾਰਿਆਂ 'ਚ ਹੀ ਆਉਣਾ ਵੀ ਕਿੱਥੋਂ ਅਸੀਂ ਅਫੋਰਡ ਕਰਾਂਗੇ। ਉਹਨੂੰ ਪੁੱਛਿਆ ਵੀ ਮਤਲਬ ਤੇ ਖੇਤੀ ਖਾਤਾ ਨੂੰ ਦੱਸ ਵੀ ਕਰ ਸਕਦਾ ਅਫੋਰਡ, ਉਹਦਾ ਨਹੀਂ ਪੱਲੇ ਪਾਉਣ ਵਾਲਾ ਕੰਮ, ਫਿਰ ਤੂੰ ਚਾਹੇ ਉਹਦੇ ਫ੍ਰੀ ਹੋਣਗੇ, ਹਾਂ, ਚਾਹੇ ਫ੍ਰੀ ਹੋਣ ਚਾਹੇ ਜਿਵੇਂ ਵੀ ਹੈ, ਖਰਚਾ ਤਾਂ ਵੱਧਦਾ ਹੀ ਜਾਂਦਾ। ਖਰਚਾ ਜਿਹੜਾ ਹੁਣ ਵੱਧਦਾ ਜਾਂਦਾ, ਜਿਹੜਾ ਕੋਈ ਨਵਾਂ ਕਿਸਾਨੀ ਚਾਹ ਰਿਹਾ ਉਹਦੇ ਲਈ ਤਾਂ ਕਾਫੀ ਦਰਪੇਸ਼ ਮੁਸ਼ਕਲਾਂ ਨੇ। ਹੋਰ ਇਸ ਤੋਂ ਇਲਾਵਾ ਕਿਹੜੇ ਇਸ਼ੂਜ਼ ਦੇ ਉੱਤੇ ਮੈਮੋਰੈਂਡਮ ਜਿਹੜਾ ਉਹ ਦਿੱਤਾ ਗਿਆ? ਇੱਕ ਲੇਬਰ ਪਾਲਿਸੀ ਹੋ ਗਈ, ਹੈ ਨਾ, ਤੇ ਬਾਕੀ ਡੀਜ਼ਲ ਪ੍ਰਾਈਸਿਸ ਸੀ, ਆਲਮੰਡ ਕਮੋਡਿਟੀ ਪ੍ਰਾਈਸਿਸ ਦੀ ਗੱਲ ਹੋਈ। ਤੇ ਇੱਕ ਗੱਲ ਹੋਈ ਸੀ ਕਿ ਉਹ ਆ ਹੀ ਜਾਂਦਾ ਹਰੇਕ ਵਾਰੀ, ਚਾਹੇ ਆਪਾਂ ਕਹੀਏ ਨਾ ਕਹੀਏ, ਰੇਲ ਵਾਲਾ ਪ੍ਰੋਜੈਕਟ ਵਿੱਚ ਸ਼ੁਰੂ ਹੋ ਜਾਂਦਾ ਵੀ ਹਾਈ ਸਪੀਡ ਰੇਲ ਤੇ ਇੰਨੇ ਪੈਸੇ ਲਾ ਰਹੇ ਹੋ ਤੁਸੀਂ, ਡੈਮ ਤੇ ਕੁਝ ਇਨਵੈਸਟ ਨਹੀਂ ਕਰ ਰਹੇ, ਵੀ ਅਸੀਂ ਰੇਲ 'ਚ ਬਹਿ ਕੇ ਥੋੜੀ ਜਾਣਾ, ਆਪਦੀ ਖੇਤੀ ਕਰਨੀ ਹੈ, ਨਾ ਹੀ ਬਦਾਮਾਂ ਦੇ ਉੱਚ ਜਾਣਾ। ਹਾਂ, ਤੇ ਨਹੀਂ, ਪਰ ਜਾਨੀ ਕਿ ਦੱਸੇ ਆਪਾਂ ਚਲੋ ਉਹ ਤਾਂ ਨਹੀਂ ਕਰਦੇ, ਉਹਨੂੰ ਡਿਨਾਈ ਵੀ ਨਾ ਕਰੋ, ਪਰ ਐਂ ਵੀ ਜਿਹੜਾ ਦੂਜੀਆਂ ਚੀਜ਼ਾਂ ਸਾਡੀਆਂ ਉਹਨਾਂ ਨੂੰ ਵੀ ਇੰਪੋਰਟੈਂਸ, ਬੈਲੈਂਸ ਰੱਖੋ। ਸੋ ਇਹ ਓਵਰਆਲ ਆਪਾਂ ਕਹਿ ਸਕਦੇ ਵੀ ਉਹਨੇ ਧਿਆਨ ਨਾਲ ਸੁਣਿਆ। ਹਾਂਜੀ, ਧਿਆਨ ਨਾਲ ਸੁਣਿਆ। ਹੁਣ ਅਕਤੂਬਰ ਦੇ ਵਿੱਚ ਫਾਲੋ ਅਪ ਮੀਟਿੰਗ ਉਹਨਾਂ ਦੇ ਨਾਲ, ਜਿਮ ਕੋਸਟਾ ਹੋਣਾ ਦੇ ਨਾਲ, ਅਸੈਂਬਲੀ ਮੈਂਬਰ ਨੇ। ਬਹੁਤ ਵੱਡਾ ਇਲਾਕਾ ਜਿਹੜਾ ਫ੍ਰੈਸਨੋ ਕਾਉਂਟੀ ਦਾ ਉਹਨੂੰ ਰਿਪਰੈਜ਼ੈਂਟ ਕਰਦੇ ਆ, ਤੇ 16ਵੀਂ ਡਿਸਟ੍ਰਿਕਟ ਜਿਹੜੀ ਕੈਲੀਫੋਰਨੀਆ ਦੀ ਆ, ਇਹ ਉਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤੇ ਬਹੁਤ ਸਾਰੇ ਕਿਸਾਨ ਨੇ, ਤੇ ਇਹ ਚੰਗੀ ਗੱਲ ਹੈ, ਇੱਕ ਪਹਿਲ ਕਦਮੀ ਆ। ਮੈਂ ਨਹੀਂ ਤਾਂ ਅਕਸਰ ਅਰਸ਼ਦੀਪ ਇਹ ਦੇਖਦਾ ਰਹੇ ਹਾਂ, ਆਪਾਂ ਤੁਸੀਂ ਵੀ ਦੇਖਦੇ ਰਹੇ ਹੋਣੇ ਆ ਵੀ ਬਹੁਤ ਸਾਰੇ ਸਾਡੇ ਸਰੋਤੇ ਵੀ, ਦਰਸ਼ਕ ਵੀ ਇਸ ਇਹ ਜਿਹੜੇ ਪੋਲੀਟੀਸ਼ੀਅਨ ਉਹਨਾਂ ਤੱਕ ਅਪਰੋਚ ਘੱਟ ਸੀ, ਅੱਗੇ ਸਿਰਫ ਫੋਟੋ ਖਿਚਾਉਣ ਤੱਕ ਸੀਗਾ। ਇਹ ਇੱਕ ਚੰਗਾ ਉੱਦਮ ਆ, ਕਿਉਂਕਿ ਜਿਮ ਕੋਸਟਾ ਨੂੰ ਵੀ ਪਤਾ ਲੱਗੇ, ਜਾਂ ਕੋਈ ਵੀ ਹੋਰ ਪੋਲੀਟੀਸ਼ੀਅਨ ਆ, ਕੱਲ ਉਹੀ ਨਹੀਂ, ਬਾਕੀ ਵੀ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਇਹ ਫੰਡ ਰੇਜ਼ਿੰਗ ਹੀ ਨਿਕਲਦੀ ਕਰੀ ਜਾਣੀ, ਵੀ ਅਸੀਂ ਸਵਾਲ ਵੀ ਪੁੱਛਣੇ ਆ, ਸਾਡੀਆਂ ਮੁਸ਼ਕਲਾਂ ਵੀ ਆ, ਉਹਨਾਂ ਦੇ ਹੱਲ ਦੇ ਬਾਰੇ ਵੀ ਕੁਝ ਸੋਚੋ, ਬਿਲਕੁਲ, ਤਾਂ ਹੀ ਵੋਟ ਜਿਹੜੀ ਉਹ ਮਿਲਣੀ ਆ। ਤੇ ਵਧੀਆ ਕਦਮ ਆ, ਤੇ ਇਹਨਾਂ ਨੂੰ ਦੇਖਦੇ ਹੋਏ ਬਾਕੀ ਇਲਾਕੇ ਦੇ ਜਿੰਨੇ ਵੀ, ਚਾਹੇ ਫਾਰਮਰ ਆ, ਟਰੱਕਿੰਗ ਵਾਲੇ ਆ, ਬਿਜ਼ਨਸਿਸ ਵਾਲੇ ਆ, ਵਰਕਰਸ ਆ, ਤੁਹਾਨੂੰ ਭਾਈ ਆਪਣੀ ਆਵਾਜ਼ ਚੱਕਣ ਦੇ ਲਈ ਇੱਦਾਂ ਆਰਗੇਨਾਈਜ਼ ਹੋ ਕੇ ਜਿਹੜਾ ਆ ਕੰਮ ਕਰਨ ਦੀ ਜ਼ਰੂਰਤ ਆ। ਉਹ ਦੇਖ ਲਓ, ਟਲੈਰੀ ਤੋਂ ਤੁਰੇ ਸੀਗੇ ਫਾਰਮ ਵਰਕਰਸ, ਇਸ ਟਾਈਮ ਕੈਪੀਟਲ ਦੇ ਬਾਹਰ ਧਰਨਾ ਲਾ ਕੇ ਅਜੇ ਤੱਕ ਬੈਠੇ ਆ, ਕੈਂਪ ਲਾ ਕੇ ਉਹ ਬੈਠੇ ਆ ਉੱਥੇ, ਤੰਬੂ ਲਾ ਕੇ। ਕੱਲ ਉੱਥੇ ਵੀ ਗੱਲ ਹੋਈ ਸੀ, ਉਹ ਕਹਿੰਦੇ ਦੇਖੋ ਜੇ ਸਾਨੂੰ ਤੰਬੂ ਲਾਉਣ ਵਾਲਾ ਕੰਮ ਰਹਿ ਗਿਆ, ਫਿਰ ਸਾਨੂੰ ਉਹ ਦੱਸ ਦਿਓ, ਅਸੀਂ ਤੰਬੂ ਲਾ ਲੈਂਦੇ ਹਾਂ। ਬਾਕੀ ਉਹਨਾਂ ਨੇ ਇੱਕੋ ਗੱਲ ਹੋਰ ਮੈਂ ਮੈਂਸ਼ਨ ਕਰ ਦੇਵਾਂ, ਹਨਾ, ਜਿਹੜੀ ਉਹਨਾਂ ਦੀ ਗੱਲ, ਚਲੋ ਜਿਹੜੀਆਂ ਬਹੁਤ ਚੰਗੀਆਂ ਗੱਲਾਂ ਵੀ ਹਨਾ, ਚਲੋ ਜਿਹੜੀਆਂ ਸਾਡੀਆਂ ਪ੍ਰੋਬਲਮਸ ਉਹ ਤਾਂ ਸਾਡਾ ਫਰਜ਼ ਹੈ ਉਹਨਾਂ ਨੂੰ ਦੱਸਣਾ, ਹਨਾ, ਵੀ ਆਹ ਸਾਡੀਆਂ ਪ੍ਰੋਬਲਮਸ ਨੇ। ਤੇ ਜਿਵੇਂ ਉਹਨਾਂ ਨੇ ਮੈਂਸ਼ਨ ਕੀਤੀ, ਤੇ ਉਹ ਜ਼ਿਆਦਾ ਜਿਹੜੀ ਆਪਣੀ ਕਮਿਊਨਿਟੀ ਐਗਰੀ ਵੀ ਕਰਦੀ ਹੈ, ਜਿਮ ਕੋਸਟਾ ਨੂੰ ਜਿੰਨੀ ਕੁ ਆਪਣੇ ਬੰਦੇ ਰੀਚ ਕਰਦੇ ਆ, ਚਾਹੇ ਉਹ ਅਸਾਈਲਮ 'ਚ ਹੋਣ ਜਾਂ ਦੂਜੇ ਇਮੀਗ੍ਰੇਸ਼ਨ ਪਾਲਿਸੀਜ਼, ਹੈ ਨਾ, ਉਹਦੇ ਆਫਿਸ ਜਾਂਦੇ ਆ, ਤਾਂ ਉਹ ਕਹਿੰਦਾ ਸੀ ਓਪਨ ਆਫਿਸ, ਵਿਚ ਇਜ਼ ਟਰੂ, ਹੈ ਨਾ, ਉਹ ਕਾਫੀ ਹੈਲਪ ਕੀਤੀ, ਉਹ ਮੈਨੂੰ ਆਪ ਨੂੰ ਵੀ ਪਤਾ, ਹੈ ਨਾ, ਇੱਕ ਦੋ ਜਾਣੇ, ਹੈ ਨਾ। ਸੋ ਜਿੱਥੇ ਉਹਨਾਂ ਦੀ ਸਿਫਤਬੰਦੀ ਉੱਥੇ ਆਪਾਂ ਕਰਨੀ ਵੀ ਚਾਹੀਦੀ ਹੈ ਨਾ। ਪਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਸ ਬੰਦੇ ਨੂੰ ਝਿਜਕਣਾ ਨਹੀਂ ਚਾਹੀਦਾ। ਕੱਲ ਸਾਡੀ ਜਿਹੜੀ ਮੀਟਿੰਗ ਹੋਈ, ਇੱਕ ਦੋ ਵਾਰ ਚਲੋ ਬੰਦਿਆਂ ਨੇ ਥੋੜਾ ਜਿਹਾ ਕੁਐਸਚਨ ਗਰਮ ਹੋ ਜਾਂਦਾ, ਵੈਸੇ ਮਾਹੌਲ ਗਰਮ ਹੋ ਜਾਂਦਾ। ਉਹਦਾ ਕਾਰਨ ਤਾਂ ਇਹੀ ਹੈ ਵੀ ਬੰਦੇ ਤਾਂ ਤੰਗ ਬਹੁਤ ਨੇ ਫਾਰਮਿੰਗ 'ਚ ਇਸ ਟਾਈਮ, ਜਿਹੜਾ ਛੋਟਾ ਫਾਰਮਰ ਆ, ਤੇ ਉਹਨੇ ਐਗਰੀ ਵੀ ਕੀਤਾ। ਉਹ ਕਹਿੰਦਾ ਵੀ ਆਈ ਟੋਟਲੀ ਅੰਡਰਸਟੈਂਡ ਯੂਰ ਫਰਸਟ੍ਰੇਸ਼ਨ, ਇਜ਼ ਨਥਿੰਗ ਰੋਂਗ ਵਿਦ ਇਟ, ਰਾਈਟ। ਪਰ ਤੁਸੀਂ ਆਪਦੀਆਂ ਮੰਗਾਂ ਉਹਨਾਂ ਨੂੰ ਦਿਓ, ਇਕੱਲੀ ਬਸ ਉਹਨਾਂ ਦੀ ਗੱਲ ਹੀ ਨਾ ਸੁਣੋ, ਕਿਉਂਕਿ ਜੇ 5 ਮਿੰਟ ਬੋਲ ਕੇ, ਜਿਵੇਂ ਆਪਣੇ ਗੁਰੂ ਘਰ ਆਉਂਦੇ ਆ, ਹੁਣ ਸਾਰਿਆਂ ਨੇ ਆਉਣਾ, ਹੈ ਨਾ, 5 ਮਿੰਟ ਬੋਲ ਕੇ ਉਹਨਾਂ ਨੂੰ ਕਹੇ ਠੀਕ ਹੈ ਤੁਹਾਨੂੰ ਬੋਲਣਾ ਸਮਾਂ ਦੇਓਗੇ, ਤੇ ਉਦੋਂ ਬਾਅਦ 'ਚ ਤੁਸੀਂ ਦਰਬਾਰ ਸਾਹਿਬ ਤੋਂ ਬਾਹਰ ਜਾਂ ਜਿੱਥੇ ਵੀ ਸਾਡੇ ਵੀ ਸਵਾਲ ਆ, ਤੁਸੀਂ ਸਾਨੂੰ ਸਮਾਂ ਦਿਓ, ਅੱਧਾ ਘੰਟਾ, ਤਸੱਲੀ ਕਰਾ ਕੇ ਜਾਓ, ਥੋੜੀ ਜਿਹੀ ਤਾਂ ਸਹੀ। ਹਾਂ, ਕਿਉਂਕਿ ਇੰਨਾ ਤੁਹਾਨੂੰ ਕੱਲ ਇੰਨਾ ਤਾਂ ਹੋ ਗਿਆ ਨਾ ਵੀ ਐਟਲੀਸਟ ਦੇ ਆਰ ਆਰਗੇਨਾਈਜ਼ਡ, ਤੇ ਉਹਨਾਂ ਦੇ ਸਵਾਲ ਨੇ, ਤੇ ਉਹ ਮੈਨੂੰ ਹੁਣ ਰਿਟਨ 'ਚ ਦਿੱਤਾ, ਕਿਉਂਕਿ ਇਹ ਤਾਂ ਅਰਸ਼ਦੀਪ, ਇਹ ਤਾਂ 5-6 ਪੁਆਇੰਟ ਦੱਸੇ ਜਿਹੜੇ ਅਹਿਮ ਨੇ, ਹੋਣਗੇ ਤਾਂ 15-20 ਮੇ ਵੀ ਵੱਧ ਹੀ ਹੋਣ, ਹਨਾ, ਵੀ ਇਹ ਜਿਹੜੇ ਸਭ ਤੋਂ ਅਹਿਮ ਜਿਹੜਾ ਇਸ ਟਾਈਮ ਚੱਲ ਰਿਹਾ ਵੀ ਉਸ ਨੂੰ ਦੇਖਦੇ ਹੋਏ ਕੀ ਕਰਨਾ।
ਜਿਹੜੀਆਂ ਟ੍ਰੇਡ ਪਾਲਿਸੀਜ਼ ਉਹ ਤਾਂ ਫੈਡਰਲ ਦਾ ਕੰਮ ਆ, ਜਿੱਥੇ ਇਹ ਬੈਠੇ ਨੇ। ਕੁਝ ਜਿਹੜੇ ਮਸਲੇ ਉਹ ਸਟੇਟ ਦੇ ਆ, ਉਹ ਹੁਣ ਤੁਹਾਡੇ ਸਟੇਟ ਦੇ ਅਸੈਂਬਲੀ ਮੈਂਬਰਸ ਆਉਣਗੇ, ਉਹਨਾਂ ਦੇ ਸਟੇਟ ਸੈਨੇਟਰਸ ਆਉਣਗੇ, ਉਹਨਾਂ ਦੇ ਨਾਲ ਜਿਹੜਾ ਉਹ ਕਰੋ। ਆਪਣੀ ਜਿਹੜੀ ਵੋਟ ਆ ਨਾ, ਉਸ ਦੀ ਸ਼ਕਤੀ ਨੂੰ ਪਛਾਣੋ। ਬਿਲਕੁਲ, ਇਹ ਆਪਣੀ ਤਾਕਤ ਨੂੰ ਜਿਹੜਾ ਉਹ ਪਛਾਣੋ, ਵੀ ਤੁਸੀਂ ਇਹਨਾਂ ਨੂੰ ਸਵਾਲ ਜਵਾਬ ਕਰੋ। ਐਟਲੀਸਟ ਉਹਨਾਂ ਨੂੰ ਵੀ ਹੋਊਗਾ, ਟੇਕਨ ਫॉर ਗ੍ਰਾਂਟਡ ਨਹੀਂ ਲੈਣਗੇ ਆਪਣੀ ਕਮਿਊਨਿਟੀ ਨੂੰ, ਵੀ ਆਪਾਂ ਜੇ ਇਹਨਾਂ ਦੇ ਕੋਈ ਜੇ ਐਕਚੁਅਲ ਇਹਨਾਂ ਦੀ ਵੋਟ ਲੈਣੀ ਆ ਤੇ ਕੰਮ ਵੀ ਇਹਨਾਂ ਦੇ ਕਰਨੇ ਪੈਣੇ, ਇਹਨਾਂ ਦੀਆਂ ਮੁਸ਼ਕਲਾਂ ਸੁਲਝਾਉਣੀਆਂ ਪੈਣੀਆਂ। ਤੇ ਮੁਸ਼ਕਲਾਂ ਸਭ ਦੀਆਂ ਕਾਮਨ ਨੇ। ਇਹ ਫਾਰਮਰ ਜਿਹੜੇ ਚਾਹੇ ਉਹ ਡੈਮੋਕ੍ਰੇਟ ਆ ਤੇ ਚਾਹੇ ਰਿਪਬਲਿਕਨ, ਮੋਸਟਲੀ ਮੈਜੋਰਟੀ ਰਿਪਬਲਿਕਨ ਹੁੰਦੇ ਆ, ਪਰ ਫਿਰ ਵੀ ਆਪਾਂ ਕਹਿ ਦਿੰਦੇ ਆ ਨਾ ਵੀ ਇਹ ਜੇ ਮੈਨੂੰ ਲੱਗਦਾ ਨਹੀਂ, ਮੈਨੂੰ ਇਹ ਲੱਗਦਾ ਨਹੀਂ ਹੁੰਦਾ ਵੀ ਜ਼ਿਆਦਾ ਰਿਪਬਲਿਕਨ ਨੇ। ਜਿਵੇਂ ਆਪਾਂ ਹੁਣ ਆਪਦੇ ਫਾਰਮਰਾਂ ਦੀ ਵੀ ਗੱਲ ਕਰੀਏ ਤੇ ਉਹ ਜਿਵੇਂ ਕੱਲ ਵੀ ਗੱਲ ਹੁੰਦੀ ਸੀਗੀ, ਇੱਕ ਹੈਗੇ ਆ ਮੇਰੇ ਮਿੱਤਰ, ਤੇ ਉਹ ਕਹਿੰਦੇ ਵੀ ਹਜੇ ਵੀ ਫਾਰਮਰਸ ਨੂੰ ਇਹ ਓਪਰੈਸਰ ਹੀ ਸਮਝੀ ਜਾਂਦੇ ਨੇ ਜਦੋਂ ਵੀ ਪਾਲਿਸੀ ਬਣਦੀ ਹੈ। ਹੁਣ 20 ਏਕੜ ਦਾ ਫਾਰਮਰ ਜਿਹਦੇ ਖਰਚੇ ਨਹੀਂ ਪਾਉਂਦੇ, ਉਹ ਓਪਰੈਸਰ ਕਿੱਥੋਂ? ਉਹ ਤਾਂ ਵਿਚਾਰਾ ਵਿਕਟਿਮ ਆ। ਐਕਚੁਅਲ ਪਾਲਿਸੀਜ਼ ਜਿਹੜੀਆਂ ਉਹ ਦੂਜੇ ਪਾਸੇ ਨੂੰ ਹੋਣੀਆਂ ਚਾਹੀਦੀਆਂ ਨੇ, ਜੇ ਤੁਸੀਂ ਉਹਨਾਂ ਦੀ ਮਦਦ ਲੈ। ਹਾਂ, ਪਰ ਉਹ ਹੁੰਦੀਆਂ ਨਹੀਂ ਆ। ਹੁੰਦੀਆਂ ਇਹ ਸੋਚਦੇ ਆ ਵੀ ਇਹਨਾਂ ਕੋਲ ਤਾਂ ਆਲਰੇਡੀ ਹੈਗਾ, ਵੀ ਬਾਕੀ ਦੀ ਹੈਲਪ ਕਰਦੀ। ਇਹ ਬੜੀ ਕਾਮਨ ਜੀ ਗੱਲ ਆ। ਆਪਾਂ ਜਦੋਂ ਸੁਣਦੇ ਸੀ ਨਾ ਵੀ ਉਹ 90% ਪਾਣੀ ਤਾਂ ਭਾਈ ਫਾਰਮਰ ਯੂਜ਼ ਕਰੀ ਜਾਂਦੇ, ਵੀ ਇਹਨਾਂ ਦਾ ਕੱਟ ਕਰੋ, ਇਹਨਾਂ ਦਾ ਕੱਟ। ਭਾਈ ਬਾਅਦ ਦੇ ਵਿੱਚ ਖਾਣਾ ਕੀ ਆ? ਪਾਣੀ ਜੇ ਤੁਸੀਂ ਕੱਟ ਕਰੋਗੇ, ਹੁਣ ਦਰਿਆ ਦਾ ਜਿਹੜਾ ਸਮੁੰਦਰ ਦੇ ਪਾਣੀ ਨਾਲ ਕੁਝ ਉਗਣਾ ਨਹੀਂ, ਉਹਦੇ ਤੇ ਉਹ 'ਚ ਤੇ ਸਾਲਟ ਹੀ ਸਾਲਟ ਆ, ਹੈ ਨਾ, ਵੀ ਉਹ ਨਹੀਂ ਆ। ਸੋ ਇਹ ਬਹੁਤ ਮੁਸ਼ਕਿਲਾਂ ਨੇ। ਫੈਮਿਲੀ ਫਾਰਮ ਦਾ ਚਲੋ ਵਧੀਆ ਮੁੱਦਾ ਤੁਸੀਂ ਉਸ ਨੂੰ ਜਿਹੜਾ ਚੁੱਕਿਆ। ਸੋ ਹੋਪਫੁਲੀ ਕੁਛ ਬੈਟਰ ਇਸ ਦੇ ਵਿੱਚ ਆਵੇ ਤੇ ਆਪਾਂ ਫਿਰ ਫੋਲੋ ਅਪ ਕਰਾਂਗੇ ਇਸ ਦੇ ਉੱਤੇ ਅਕਤੂਬਰ ਦੀ ਮੀਟਿੰਗ ਤੋਂ ਬਾਅਦ 'ਚ। ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕੋਗੇ ਪਿੱਛੇ ਵੀ, ਤੇ ਨਾਲ ਕੁਛ ਤਸਵੀਰਾਂ, ਤੇ ਨਾਲ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਤੁਸੀਂ ਦੇਖ ਲਓਗੇ ਵੀ ਉਹਨਾਂ ਨੇ ਕੀ ਕੁਛ ਜਿਹੜਾ ਆ ਉੱਥੇ ਕੀਤਾ, ਕਿੰਨੇ ਕੁ ਜਾਣੇ ਜਿਹੜੇ ਉਹ ਮੌਜੂਦ ਸੀਗੇ। ਤੇ ਆਉਣ ਵਾਲੇ ਸਮੇਂ 'ਚ ਇੱਦਾਂ ਹੀ ਪੰਜਾਬੀ ਰੇਡੀਓ USA ਵੱਖ-ਵੱਖ ਹੋਰ ਅਪਡੇਟਸ ਆ ਖੇਤੀਬਾੜੀ ਦੇ ਨਾਲ ਸੰਬੰਧਿਤ, ਉਹ ਵੀ ਲੈ ਕੇ ਆਉਂਦਾ ਰਹੂਗਾ। ਹੁਣ ਲੈਂਦੇ ਹਾਂ ਇਜਾਜ਼ਤ। ਅਰਸ਼ਦੀਪ ਸਿੰਘ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ।